ਜਿਹੜਾ ਸਾਡਾ ਨੌਜਵਾਨ ਹੈ ਪੰਜਾਬੀ ਤਾਲੀਮ ਉਹਦੇ ਮੁਆਸ਼ੀ ਹਾਲਾਤ ਨੂੰ ਕਿਵੇਂ ਜ਼ਿਆਦਾ ਬਿਹਤਰ ਕਰ ਸਕਦੀ ਹੈ, ਜਾਇਕਾ ਇਹਦੇ 'ਚ ਕੀ ਕਰ ਰਹੀ ਹੈ ਔਰ ਬਾਕੀ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਇਖਤਿਆਰ ਕਰਕੇ ਆਪਣੀ ਮਦਦ ਆਪ ਕਰ ਲਈਏ। ਬਿਸਮਿਲ੍ਲਾਹ ਰਹਿਮਾਨ ਰਹੀਮ। ਅਸਲ ਵਿੱਚ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਜ਼ਮੀਨਦਾਰ ਦੀ ਗੱਲ ਕਰਨਾ ਜਾਂ ਜ਼ਰਾਇਤ ਦੀ ਗੱਲ ਕਰਨਾ, ਇਹ ਜਿਹੜੀ ਗੱਲ ਹੈ ਸਾਡੇ ਮੁਲਕ ਦੀ ਸਲਾਮਤੀ ਦੀ ਗੱਲ ਹੈ ਤੇ ਇਹ ਪੰਜਾਬ ਦੇ ਮੁਸਤਕਬਲ ਦੀ ਗੱਲ ਹੈ। ਸਾਡਾ ਮੁਆਸ਼ੀ ਮੁਸਤਕਬਲ ਅਗਰ ਬਿਹਤਰ ਹੋਏਗਾ ਤੇ ਬਾਕੀ ਸਾਰੀ ਜਿਹੜੀ ਅਸੀਂ ਚੀਜ਼ਾਂ ਹਾਸਲ ਕਰਨਾ ਚਾਹੁੰਦੇ ਉਹ ਵੀ ਕਰਾਂਗੇ। ਤੇ ਤੁਸੀਂ ਗੱਲ ਕੀਤੀ ਹੈ ਹੁਣ ਜਿਹੜਾ ਜ਼ਿਮੀਦਾਰ ਹੈ ਉਹਦੀ ਨੌਜਵਾਨ ਨਸਲ ਜਿਹੜੀ ਹੈ ਸ਼ੋਬੇ ਲਈ ਕਿਉਂ ਨਹੀਂ ਆ ਰਹੀ? ਨਹੀਂ, ਉਹ ਸਵਾਲ ਬਾਅਦ ਵਿੱਚ ਜੀ। ਅੱਛਾ, ਇਹ ਸਵਾਲ ਇਹ ਵੇ ਕਿ ਵੀ ਇੰਪੈਕਟ ਕੀ ਆਏਗਾ ਐਜੂਕੇਸ਼ਨ ਦੇ ਨਾਲ, ਜੇ ਤਾਲੀਮ ਹੋਵੇਗੀ ਤਾਂ ਉਹਦਾ ਇੰਪੈਕਟ ਕੀ ਹੋਏਗਾ? ਜੀ ਜੀ। ਅੱਛਾ, ਕੋਈ ਵੀ ਦੁਨੀਆ 'ਚ ਜਿਹੜਾ ਕੰਮ ਹੈ ਨਾ ਜੀ, ਉਹਦੇ 'ਚ ਇੱਕ ਇਨਪੁਟ ਹੁੰਦੀ ਹੈ ਤੇ ਦੂਸਰੀ ਆਊਟਪੁੱਟ ਹੁੰਦੀ ਹੈ। ਕੁਝ ਅਸੀਂ ਅਮਲ ਕਰਨੇ ਆ ਜਿੰਦਾ ਕੁਝ ਨਤੀਜਾ ਨਿਕਲਦਾ ਹੈ। ਅਸੀਂ ਜਦੋਂ ਜ਼ਰਾਇਤ ਦੀ ਗੱਲ ਕਰਨੇ ਆ, ਜ਼ਿੰਮੇਦਾਰੀ ਦੀ ਗੱਲ ਕਰਨੇ ਆ, ਕਾਸ਼ਤਕਾਰੀ ਦੀ ਗੱਲ ਕਰਨੇ ਆ, ਤੇ ਉਹਦੇ 'ਚ ਇਨਪੁੱਟ ਅਸੀਂ ਗਿਣਨੇ ਆ ਬੀ, ਖਾਦ ਤੇ ਉਸ ਤੋਂ ਬਾਅਦ ਸਪਰੇਅ ਨੂੰ, ਔਰ ਇਸ ਤੋਂ ਬਾਅਦ ਅਸੀਂ ਪਾਣੀ ਲਾਉਣਾ। ਇਹਨਾਂ ਚੀਜ਼ਾਂ ਨੂੰ ਅਸੀਂ ਇਨਪੁੱਟ ਗਿਣਨੇ ਆ। ਲੇਕਿਨ ਜਿਹੜੀ ਸਾਰਿਆਂ ਤੋਂ ਵੱਡੀ ਇਨਪੁੱਟ ਹੈ ਜਾਂ ਸਾਰਿਆਂ ਤੋਂ ਵੱਡਾ ਜਿਹੜਾ ਇਹਦਾ ਜ਼ਰੀਆ ਹੈ ਇਹਨੂੰ ਬਿਹਤਰ ਕਰਨ ਦਾ, ਉਹ ਬੇਸਿਕਲੀ ਹਿਊਮਨ ਰਿਸੋਰਸ ਹੈ, ਉਹ ਹਿਊਮਨ ਕੈਪੀਟਲ ਹੈ ਜਿਹਨੂੰ ਕਰਨਾ ਹੁੰਦਾ ਹੈ। ਅਗਰ ਉਹ ਕਰਨ ਵਾਲੇ ਲੋਕ ਜਿਹੜੇ ਨੇ ਉਹ ਬਿਹਤਰ ਨਹੀਂ ਹੋਣਗੇ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਤੁਸੀਂ ਕਦੀ ਵੀ ਉਹਦੇ ਨਾਲ ਨਤੀਜਾ ਹਾਸਲ ਨਹੀਂ ਕਰ ਸਕਦੇ। ਹੁਣ ਅਗਰ ਸਾਡਾ ਨੌਜਵਾਨ ਜਿਹੜਾ ਹੈ ਉਹ ਪੜ੍ਹਿਆ ਲਿਖਿਆ ਨਹੀਂ, ਉਹਦੀ ਰਸਾਈ ਮਾਲੂਮਾਤ ਤੱਕ ਨਹੀਂ ਹੈ ਔਰ ਉਹ ਬਿਹਤਰ ਜਿਹੜੀ ਤਰੀਕੇ ਨਾਲ ਉਹਨੂੰ ਨਹੀਂ ਜਾਣਦਾ, ਤੇ ਸਾਫ਼ ਜ਼ਾਹਿਰ ਹੈ ਉਹ ਸਾਡੀ ਜ਼ਰਾਇਤ ਦਾ ਬਹੁਤ ਵੱਡਾ ਅਸਰ ਹੋਏਗਾ। ਮੈਂ ਸਿਰਫ ਇੱਕ ਤੁਹਾਨੂੰ ਸੂਰਤ ਹਾਲ ਦੱਸਣਾ ਕਿ ਇਸ ਟਾਈਮ ਤਾਲੀਮ ਜਿਹੜੀ ਉਹ ਕਿੰਨੀ ਜ਼ਰੂਰੀ ਹੈ ਤੇ ਉਹਦੀ ਵਜ੍ਹਾ ਤੋਂ ਇਸ ਟਾਈਮ ਅਸੀਂ ਕਿੱਥੇ ਖੜੇ ਹਾਂ। ਪੂਰੇ ਪਾਕਿਸਤਾਨ ਵਿੱਚ 5 ਤੋਂ 16 ਸਾਲ ਦੇ ਜਿਹੜੇ ਬਾਲ ਨੇ ਉਹ 2.5 ਕਰੋੜ ਐਸੇ ਨੇ ਜਿਹੜੇ ਸਕੂਲਾਂ 'ਚ ਨਹੀਂ ਜਾ ਰਹੇ, ਉਹ ਤਾਲੀਮ ਤੱਕ ਉਹਨਾਂ ਦੀ ਰਸਾਈ ਨਹੀਂ। 2.5 ਕਰੋੜ ਜਿਹੜੀ ਹੈ ਨਾ ਉਹ ਆਸਟ੍ਰੇਲੀਆ ਪੂਰੇ ਦੀ ਆਬਾਦੀ ਹੈ, ਤੇ ਸਾਡੇ ਕੋਲ 2.5 ਕਰੋੜ ਜਿਹੜੇ ਬਾਲ ਨੇ ਉਹ ਸਕੂਲਾਂ ਤੱਕ ਉਹਨਾਂ ਦੀ ਰਸਾਈ ਨਹੀਂ। ਔਰ ਇਹਨਾਂ 2.5 ਕਰੋੜਾਂ ਵਿੱਚੋਂ 1.25 ਕਰੋੜ ਉਹ ਬੱਚੇ ਨੇ ਜਿਹੜੇ ਸਿਰਫ ਪੰਜਾਬ ਵਿੱਚ ਨੇ ਸਕੂਲੇ ਨਹੀਂ ਜਾ ਰਹੇ। ਬਾਕੀ ਸਿੰਧ, ਖੈਬਰ ਪਖਤੂਨਖਵਾ ਤੇ ਬਲੋਚਿਸਤਾਨ ਦੀ ਵੱਖਰੀ ਗੱਲ ਹੈ। ਤੇ ਦੂਸਰੀ ਗੱਲ ਇਹ ਵੀ ਕਿ ਜਿਹੜੇ ਨੌਜਵਾਨ ਸਾਡੇ ਜਿਹੜੇ ਹੁਣ ਸਕੂਲ ਦੀ ਉਮਰ ਤੋਂ ਅੱਗੇ ਵੱਧ ਗਏ ਨੇ, ਅੱਗੇ ਚਲੇ ਗਏ ਨੇ, ਉਹਨਾਂ ਨਾਲ ਅਗਰ ਤੁਸੀਂ ਨਜ਼ਰ ਦੌੜਾਓ ਤੇ ਪੂਰੇ ਪਾਕਿਸਤਾਨ ਦੇ 7 ਕਰੋੜ ਅਫਰਾਦ ਉਹ ਨੇ ਜਿਹੜਾ ਆਪਣਾ ਨਾਂ ਲਿਖਣਾ ਪੜ੍ਹਨਾ ਵੀ ਨਹੀਂ ਜਾਣਦੇ ਤੇ ਬੁਨਿਆਦੀ ਹਿਸਾਬ ਕਿਤਾਬ ਕਰਨਾ ਨਹੀਂ ਆਉਂਦਾ ਉਹਨਾਂ ਨੂੰ। ਤੇ ਉਹਨਾਂ 7 ਕਰੋੜਾਂ ਵਿੱਚੋਂ 3 ਕਰੋੜ ਐਸੇ ਨੇ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ। ਅਗਰ ਤੁਹਾਡੀ ਸੂਰਤ ਹਾਲ ਤਾਲੀਮ ਦੀ ਇਹ ਹੋਵੇਗੀ ਤੇ ਜ਼ਰਾਇਤ ਛੱਡੋ, ਤੁਸੀਂ ਕੋਈ ਵੀ ਸ਼ੋਬਾ ਜਿਹੜਾ ਉਹਦੇ 'ਚ ਅੱਗੇ ਨਹੀਂ ਵੱਧ ਸਕਦੇ, ਕਿਉਂਕਿ ਤਾਲੀਮ ਜਿਹੜੀ ਹੈ ਉਹ ਬੁਨਿਆਦੀ ਤੌਰ ਤੇ ਤੁਹਾਨੂੰ ਉਹ ਹੁਨਰ ਔਰ ਉਸ ਹੁਨਰ ਨੂੰ ਇਸਤੇਮਾਲ ਕਰਕੇ ਤੇ ਆਪਣੇ ਹਾਲਾਤ ਨੂੰ ਬਿਹਤਰ ਕਰਨਾ ਸਿਖਾਉਂਦੀ ਹੈ। ਅਗਰ ਅਸੀਂ ਜ਼ਰਾਇਤ ਦੇ ਜਿਹੜੇ ਸਾਡੇ ਤਰੀਕੇ ਪਹਿਲੇ ਚੱਲ ਰਹੇ ਸਨ ਉਹਨੂੰ ਅਸੀਂ ਐਜ਼ ਏ ਬਤੌਰੇ ਮਿਹਨਤ ਮਜ਼ਦੂਰੀ ਹੀ ਲਵਾਂਗੇ ਔਰ ਇਸ ਜ਼ਰਾਇਤ ਨੂੰ ਅਸੀਂ ਕਾਰੋਬਾਰ ਨਹੀਂ ਬਣਾਵਾਂਗੇ, ਇਹਨੂੰ ਅਸੀਂ ਸ਼ੋਭਾ ਨਹੀਂ ਬਣਾਵਾਂਗੇ ਔਰ ਇਸ ਜ਼ਰਾਇਤ ਨੂੰ ਅਸੀਂ ਇੱਕ ਮੁਨਾਫਾ ਬਖਸ਼ ਇੱਕ ਪਲੇਟਫਾਰਮ ਨਹੀਂ ਬਣਾਵਾਂਗੇ, ਤੇ ਸਾਡੇ ਜਿਹੜੀ ਇਹਦੇ 'ਚ ਬਿਹਤਰੀ ਹੈ ਉਹਦੇ ਆਉਣ ਦੇ ਕੋਈ ਇਮਕਾਨਾਤ ਨਹੀਂ ਗਏ। ਤੇ ਇਸ ਗੱਲੋਂ ਸਾਡੀ ਜਿਹੜੀ ਤਾਲੀਮ ਦੀ ਸੂਰਤ ਹਾਲ ਹੈ ਔਰ ਸਾਡੇ ਅੱਜ ਜਿਹੜਾ ਬੱਚਾ ਸਕੂਲ ਤੋਂ ਬਾਹਰ ਹੈ, ਆਉਣ ਵਾਲੇ 10, 15, 20 ਸਾਲਾਂ ਬਾਅਦ ਉਹ ਜਦੋਂ ਇਸ ਪ੍ਰੈਕਟੀਕਲ ਲਾਈਫ ਵਿੱਚ ਹੋਵੇਗਾ ਤੇ ਉਹ ਸਾਡੀ ਜ਼ਰਾਇਤ ਵਿੱਚ ਕੋਈ ਬਿਹਤਰੀ ਨਹੀਂ ਲਿਆ ਸਕਦਾ, ਕਿਉਂਕਿ ਅਸੀਂ ਜਿੰਨੇ ਸ਼ੋਬੇ ਨੇ ਅਸੀਂ ਵਕਾਲਤ ਕਹਿੰਦੇ ਹਾਂ ਤਾਂ ਉਹਦੀ ਇੱਕ ਡਿਗਰੀ ਹੈ, ਤੇ ਡਿਗਰੀ ਕਰਨ ਤੋਂ ਬਾਅਦ ਉਹਨੇ ਇੱਕ ਪ੍ਰੈਕਟਿਸ ਤੋਂ ਬਾਅਦ ਲਾਇਸੈਂਸ ਮਿਲਣਾ ਹੈ। ਡਾਕਟਰੀ ਹੈ ਤਾਂ ਉਸ ਤੋਂ ਬਾਅਦ ਪ੍ਰੈਕਟਿਸ ਤੋਂ ਬਾਅਦ ਲਾਇਸੈਂਸ ਮਿਲਣਾ ਹੈ। ਅਗਰ ਅਸੀਂ ਉਹਨਾਂ ਨੂੰ ਪ੍ਰੋਫੈਸ਼ਨ ਕਹਿੰਦੇ ਹਾਂ, ਜ਼ਰਾਇਤ ਵੀ ਇੱਕ ਪ੍ਰੋਫੈਸ਼ਨ ਹੈ। ਅਗਰ ਜ਼ਰਾਇਤ ਇਹ ਚੀਜ਼ਾਂ ਨਹੀਂ ਲਿਆਈਆਂ ਜਾਣਗੀਆਂ ਤੇ ਅਸੀਂ ਇਹਨੂੰ ਜ਼ਰਾਇਤ ਨੂੰ ਕਦੀ ਬਿਹਤਰ ਨਹੀਂ ਕਰ ਸਕਦੇ, ਨਾ ਇਹਦੇ ਜਿੱਦਤ ਆਏਗੀ ਤੇ ਨਾ ਹੀ ਇਹਨੂੰ ਮੁਨਾਫਾ ਬਖਸ਼ ਬਣਾ ਸਕਦੇ ਹਾਂ। ਇਸ ਗੱਲੋਂ ਇਹ ਤਾਲੀਮ ਜਿਹੜੀ ਉਹਨੂੰ ਅਸੀਂ ਉਹਦੇ ਨਾਲ